तेनू मैं कितनी मेरी आखे कि मेरे राह ते ना आया कर, मुड़ तू आ जाना है। तू किसे दे ना मैनू मरावना है। कुछ भी नहीं होंदा, इतनी डरी ना कर ते मलंगी किस ले जावणी। ਉਹ ਤਾਂ ਇਹ ਹੁਣ ਮੈਂ ਤੰਦੂਰ ਰੋਟੀਆਂ ਲਵਾ ਕੇ ਆਉਂਦੀ ਪਈ ਆ। ਇਹ ਰੋਟੀ ਲੈ ਕੇ ਜਾਵਣੀ ਏ, ਉਸ ਰੋਟੀ ਖਾ ਕੇ ਮੁੜ ਨਿਕਲ ਜਾਵਣਾ ਹੈ। ਆਂਦਾ ਪਿਆ ਮੈਂ ਮੰਡੀ ਤੇ ਜਾਵਣਾ ਕੁਰਬਾਨੀ ਵਾਸਤੇ ਕੋਈ ਬੱਕਰਾ ਸ਼ਕਰਾ ਵੇਖਣ, ਮੁੜ ਨਿਕਲ ਜਾਸੀ। ਚਲੋ ਉਹਨੂੰ ਕਿਵੇਂ ਰੋਟੀ ਛੋਟੀ ਖਵਾ ਕੇ ਕੱਢ ਦੋ ਤੇ ਮੈਂ ਹੁਣੇ ਆਉਂਦਾ ਪਿਆ। ਇਹ ਨਹੀਂ ਖਲੋ ਆਪਣੀਆਂ ਆਦਤਾਂ ਤੋਂ ਅੱਜ ਮੋੜ ਰਿਹਾ ਉਸ ਕੋਲ ਖਲੋਤੀ ਅੱਜ ਇੱਕ ਵਾਰੀ ਅਮਦੀ ਤੈ ਤੇ ਸਤਲ ਮੈਂ ਮੁੱਕ ਰਹੀ ਹਲਾ ਠੀਕ। ਉਹ ਵੇਖੋ ਤੈਨੂੰ ਆਂਦੀ ਪਈ ਆ ਮੁਨਾ, ਉਸ ਵੇਖ ਰਿਹਾ ਹੁਣ ਨਿਕਲਣ ਵਾਲੀ ਕਾਰ ਉਹ ਨਿਕਲੇ। ਤੂੰ ਤੈਨੂੰ ਆਖਿਆ ਵੀ ਤੂੰ ਮੈਨੂੰ ਮਰਈ ਸੇ ਉਹ ਕੰਮ ਕਰਕੇ ਰਿਹਾ। आज मैं तेरे नाल किसे खाते ला के गल खैरता है आज खैर काई नहीं आज जी मलता चूर 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 करके मंजी तो बाद एवना ना टुरसी तो ना नेती बदनामी में थलक ਵਿਰਾਵੋ ਤੁਹਾਨੂੰ ਪਤਾ ਨਹੀਂ ਇਹ ਤਾਂ ਨੇਤੀ ਹਲਕਾ ਹੋਇਆ ਰਹਿੰਦਾ ਹੈ। ਨੇਤੀ ਮਾਰੀ ਕੁੱਟੀ ਰੱਖਦਾ ਮੈਨੂੰ। ਤੁਸੀਂ ਅਵਾਰਡ ਗਵਾਰਡ ਹੋਰਾਂ ਤੋਂ ਵੀ ਪੁੱਛ ਲਓ, ਤੁਹਾਨੂੰ ਵੀ ਪਤਾ ਹੈ। ਇਹ ਮੇਰੀਆਂ ਤੁਸੀਂ ਚੀਖਾਂ ਕੋਈ ਨਹੀਂ ਸੁਣਦੇ ਹੋ। ਇਹ ਨੇਤੀ ਮੈਨੂੰ ਮਾਰੀ ਰੱਖਦਾ, ਇਹਨੂੰ ਕੋਈ ਸਮਝਾਓ ਇਸ ਕੰਮ ਤੋਂ ਖਲੋ ਰਵੇ, ਨਹੀਂ ਤਾਂ ਇਸ ਤੋਂ ਮੈਨੂੰ ਮਾਰ ਗਤਣਾ। ਤੁਸੀਂ ਇੰਜ ਜਾਵਣਾ ਇਸ ਮੈਨੂੰ ਮਾਰ ਗਤਣਾ। ਇਹਨੂੰ ਸਮਝਾਓ ਇਹ ਖਲੋ ਰਵੇ, ਅਗਰ ਨਹੀਂ ਸਮਝਦਾ ਨਾ ਤਾਂ ਮੁੜ ਮੈਨੂੰ ਮੇਰੇ ਮਾਂ ਪਿਓ ਕੋਲ ਛੱਡੇ ਆਵੋ। ए मेंदा कोई हया ते घर तेरे पल्ले है, कोई तेरी शर्म आंदा है? ए तुम दसो तू इन केड़ी गल दी कावेड़े रन मेरी है मैं मारा कुट्टा प्यार करा जो कुछ करा इस गल तेरा की मकसद? मैं कदी तुहाडे घर गया? मैं कदी तुहाडे घर जाके नहीं ये गल्लां दखल दिता तैनू? तू के इत्थे गल दे दखल देवण आ गए? मेहरबानी करे तुसी अपने घर जाओ, ये साडा घर दा मसला असी आपे मुका लिसा। नेत भरे बन के ओरा बंदो नहीं कंसोच आके बैठे होंदे हो पे कोई ना कोई दे वलदा आवे तसी बाज वगी जुतियां भी ना पावीए जाओ असी आपे मुका लिसा। एडे साडे खैर खाओ ते हमदर्दी ओरा बन्ने ओनु ਹੁਣ ਤੂੰ ਮੈਨੂੰ ਇਹ ਦੱਸੋ ਇਹ ਹੁਣ ਤੋਂ ਰਿਆਜ਼ ਦਾ ਖੜਾ ਛੱਡਣਾ ਹੈ ਕਿ ਮੈਂ ਛਡਾਵਾਂ? ਮੈਂ ਤੇਰੀਆਂ ਬੋਟੀਆਂ ਬੋਟੀਆਂ ਕਰ ਛੱਡਣੀ ਨਹੀਂ ਸਹਿਜ ਕਰ ਰੱਖ ਲਾ। ਮੇਰਾ ਕੋਈ ਗੁਨਾਹ ਨਹੀਂ ਹੈ। ਮੈਂ ਤਾਂ ਤੰਦੂਰੂ ਫੁਲਕੇ ਲਵਾ ਕੇ ਆਮਦੀ ਪਿਆ ਨੂੰ ਤੇ ਰਾਹ ਤੇ ਉਹ ਆ ਗਿਆ। ਉਹ ਪੁੱਛਦਾ ਪਿਆ ਕਿ ਤੁਸੀਂ ਕੁਰਬਾਨੀ ਕਰਨੀ ਕਿ ਕੋਈ ਨਹੀਂ। ਮੈਂ ਕਿਹਾ ਉਹ ਮਲੰਗੀ ਨੂੰ ਪਤਾ। ਉਹ ਆਂਦਾ ਪਿਆ ਅਗਰ ਤੁਸੀਂ ਨਹੀਂ ਕਰਦੀ ਨਾ ਮੋੜ ਮੈਂ ਗੋਸ਼ਤ ਗਲਾ ਦਿਸਾਂ। ਬਸ ਇਹ ਗੱਲ ਪੁੱਛਦਾ ਪਿਆ, ਹੋਰ ਤਾਂ ਕੋਈ ਨਾ ਗੱਲ ਆ। ਆਈ ਤੇ ਤੂੰ ਪੁੱਛਦਾ ਪਈ ਗੋਸ਼ਤ ਦੀ ਗੱਲ ਤੇ ਜਿਹੜੇ ਕੱਲ ਪੱਠੇ ਵੱਢ ਕੇ ਆਮਦੀ ਪਈਆਂ ਤੇ ਉਹਦੇ ਕੋਲ ਖਲੋਤੀਆਂ ਆ। ਇਹ ਮੇਰੀ ਅੱਖਾਂ 'ਚ ਮਿੱਟੀ ਗੱਤੀ ਵਧੀ ਹੈ। ਤੂੰ ਬੜੇ ਬਾਰਨ ਤਾਲੇ ਨੇ तेरा दिमाग का खराब होया तो ए पिछले ते भुल्ली होई ते मेरा दिमाग जिल्लो फिरना है ना मैं तेन उरी तरह फेर छड़ने ये ज़हन च रखी। आज तेन मैं कीता माफ हो करना तेन में कोई ना पर मैंने थोड़ी जी गाल को खा गई। आज मैं माफ कीता उता उठी प्रकाश का ते काल नु एक इंज करी जी आ वेखी मलंगी तेन पटा ला गात के नचावे ते मुर्ता वाली गाल लेना उठा उठी अजे ते बैठी है बीमार हो तुरदी वेख जो लत्ता च पानी पे होया सो विदांती सवाणी 12 तालेण वेखे तताल करेंदी। हुण मैं तेरे नाल मुक्सा मैं हुण कोई नहीं ऐ किदाई में जाना मैं सिर्फ तैतों पाबंदी ला के बैठा रहना किसे खाते ना भी मैनू रहन देंदे विदांती अब दो मैनू आने सुलामे दी आवाज साजिद बड़ी एक जगह वाग गई है। ओ किने बड़िया अगली दोबारा मलंगी पट्ठा च देख लिया। अच्छा ते काल मोड़ देख लिया सो ठीक है। तंदूरी तो रोटियां लवा के अंदर पियाई ते उतू मैं आ गई। मैंने आखो मंडी ते जावना इसको वाग जावना इतना ते कुत्ता वेदा पिया मैं तो तय बहुत डरदा मेरे नाल उसका ही गल भी नहीं करनी ठीक है। लेकिन वो रिमशा बेचारी ने उस मार मार के तबाही ला दी
ਤੇ ਵਾਹ ਗੱਲ ਉਸ ਹੋਣ ਹੀ ਮਾਰਿਆ ਹੋਣਾ। ਤੂੰ ਇੱਕ ਕੰਮ ਕਰ, ਦੱਸ। ਤੇ ਇੱਥੇ ਤੈਨੂੰ ਆ ਸ਼ੱਕ ਹੋਈ ਨਾ, ਹਾਂ। ਮੇਰਾ ਸੁਨੇਹਾ ਲਾ ਜਾ, ਅੱਛਾ। ਜਾ ਕੇ ਉਹਨੂੰ ਆਖੀ ਔਖੇ ਡਾਂਗਨ ਤੇਰੇ ਯਾਰ ਦੇ ਜਿਸਲੇ ਮਲੰਗੀ ਮੰਡੀ ਤੇ ਵਗ ਜਾਵੇ ਨਾ, ਅੱਛਾ ਉਸ ਵੇਲੇ ਉਹਨੂੰ ਆਖੀ ਮੈਨੂੰ ਮਿਲੇ ਕਰ। ਠੀਕ ਹੈ ਰਿਆਜ਼ੋ, ਇਹ ਤਾਂ ਐਡਾ ਕੰਮ ਕੋਈ ਨਾ। ਤੇ ਮੈਂ ਜਾਨਣਾ, ਤੈਨੂੰ ਪਤਾ ਮੈਂ ਇੱਥੇ ਨਾ ਉਹ ਸ਼ੱਕ ਕਰਨਾ ਨਾ ਸ਼ੁਭਾ ਕਰਨਾ, ਕਿਉਂਕਿ ਉਹ ਬੇਲੀ ਜੋ ਹੈ ਮੇਰਾ। ਤੇ ਤੈਨੂੰ ਜਿਸਲੇ ਵੀ ਕੋਈ ਇਹੋ ਜੀ ਜ਼ਰੂਰਤ ਬਣੇ, ਤੂੰ ਅਗਾ ਜ਼ਹਿਰ ਨਾ ਹੋਇਆ ਕਰ, ਤੂੰ ਮੈਨੂੰ ਗੱਲ ਦੱਸੀ ਕਰ, ਮੈਂ ਆਪੇ ਕਰ ਲਈ ਸੰਗਿਆ। ਸ਼ਾਮ ਮਲੰਗੀ ਵਦਾ ਹੈ ਅੰਦਰ ਕੋਠੇ 'ਚ ਪੱਖਾ ਚਲਾ ਕੇ ਹਰਾਮ ਉੱਤੇ ਹੋਇਆ ਪਿਆ। ਅਗਾ ਅੰਦਰ ਵਗ ਜਾ, ਉਥਾਂ ਹੀ ਪਿਆ ਹੋਇਆ। ਬਹੁ ਕਾਵੜੀ ਬੈਠੀ ਆਈ ਤਾਂ। ओ आइए साजे तो की हाल है? ठीक है, अल्लाह पाक दा एहसान है। बहुत भी तसे तो ठीक है ना? ਸ਼ੁਕਰ ਅੱਲਾ ਦਾ, ਤੂੰ ਸੁਣਾ। अल्लाह पाक दा एहसान है कि मैं टाइम निबड़दा पे। ਬਸ ਚੋਣ ਗੁਜ਼ਾਰੇ ਹੋ ਜਾਂਦੇ ਨੇ, ਜਿਹੜਾ ਵਕਤ ਨਿਭ ਜਾਵੇ ਅੱਲਾ ਦਾ ਸ਼ੁਕਰ ਹੈ। शुक्र है, अल्लाह पाक खैर करे। मैं अगे सुचंदा पिया बस साजिद आ ਜਾਂਦਾ ਏ, ਚਾਹ ਵੀ ਪੀ ਜਾਂਦਾ ਏ, ਫੁਲਕਾ ਹੀ ਖਾ ਜਾਂਦਾ ਏ। ਹੁਣ ਤਾਂ ਬਹੁਤ ਡਾਂਗ ਹੋ ਗਏ, ਤਾਂ ਬਹੁਤ ਡੰਗਾ ਮਾਦੂਆਂ, ਕੋਈ ਗੁਸਤਾਖੀ ਤਾਂ ਨਹੀਂ ਹੋ ਗਈ। ਮਲੰਗੀ ਬਿਰਾ, ਤੈਨੂੰ ਪਤਾ ਵੀ ਅੱਜ ਕੱਲ ਕੰਮ ਵਿੱਚ ਨਾ ਮੈਂ ਬਹੁ ਮਸਰੂਫ ਰਹਿੰਦਾ ਆਪਣੀ ਮਿਹਨਤ ਮਜ਼ਦੂਰੀ ਵਿੱਚ। ਇਕੱਲਾ ਬੈਠਾ ਮੂੰ ਤਾਂ ਐਵੇਂ ਖਿਆਲ ਆਇਆ ਵੀ ਮਲੰਗੀ ਬਿਰਾਲ ਨਾ ਸਾਰ ਡਾਂਗ ਹੋ ਗਏ ਗਿਆ, ਅੱਜ ਹੋਵੇ ਨੇ ਤੇ ਚੱਕਰ ਮਾਰ ਅਮਨਾ ਮੋ। ਹੋਰ ਗਲਤੀ ਗੁਸਤਾਖੀ ਤੇਰੇ ਕੋਲ ਕਿਹੜੀ ਹੋਈ ਹੈ? ਚੰਗਾ ਕੀਤੇ ਸਾਜਦ ਬਿਰਾ ਆ ਗਿਆ ਹੈ। ਹੁਣ ਫੁਲਕਾ ਹੀ ਰਲ ਕੇ ਖਾਣਾ ਤੇ ਜਾਵਣ ਆਈ ਮੰਡੀ ਤੇ। कोई पारू शारू ले हमने मैं कुर्बानी आई खली है, चलो एन जब कुर्बानी मैं करूँ आमू ते मैं अनपढ़ जहा बंदा मैं ठगी ना जावा। ते तू ऐ समझदार बंदा, अगे तू लेंदा देंदा है पारू शारू, ते मेरे नाल आ ते वो पारू ले आ। ਮਲੰਗੀ ਬਿਰਾ ਇੰਜ ਜਾਏ ਆਵਣ ਦਾ ਰੋਲਾ ਕੋਈ ਨਹੀਂ, ਮੈਂ ਤੇਰੇ ਨਾਲ ਆ ਜਾਵਾਂ ਮੂੰ। ਜਿਹੜੀ ਹੈ ਨਾ ਤੇਰੀ ਭਰਜਾਈ ਮੇਰੇ ਘਰ ਦੇ, ਉਹ ਕੋ ਜਾਏ ਉਹਦੀ ਤਬੀਅਤ ਖਰਾਬ ਹੋਈ ਵਧੀ ਤੇ ਉਹਨੂੰ ਲੈ ਜਾਵਣਾ ਡਾਕਟਰ ਤੇ ਦਵਾਈ ਲਵੇਣੋ। समझ आती पई है? नहीं तो मैं तेरे नाल लाजमी आ जावा मूँ। तो तू इंज काम कर, मैं ते देना नंबर अपना। उत्ते गयो जी व्यापारी गुलाम रसूल मालड़ा है, ओ बेली मेरा, उनदे नाल मेरी गाल चकरावे, ओ तैनू रियायत नाल पारू उत्तों लैके दीवार छड़ सी गया। साजिद दे चाह ते जेड़ी मेरी चाह है ओ रख चाह गरम था चूल्हे ते रोटी तो बाद में पीसा। हल्ला हां चलो मोड़ अंदर ही आ जाना, मोड़ मैं तेरे रोटी चाह देनी है। चलो ठीक है। हटो रगा। पता नहीं मौका भी मिलना है या कोई ना, किते कल्यां तो टकरदी ना तो बंदा गल बात तां करेंदा है। चलो इंज आए अल्लाह करेंदा किते मौका लग जांदा है। बैठा जवान मलंगी आंदा पिया भी रोटी दा गिरा तू भी ले लवे आ, पक्खा भी जलदा पिया है ते बाहर तो मुड़ गर्मी होई, अंदरे मोड़ लग जा। इंज आए तो मैं रोटी खावे नहीं आया ते ना चाह पीवन आया, मैं सिर्फ तेरी खातिर आया। मुँह तैनू एक स्नेहा देवना निक्का जिहा। मेनू स्नेहा की मतलब है, मैं समझी नहीं। इंज है तैनू पता है मलंगी जेड़ा ना वो हुण रियाज ते शक करेंदा है। रियाज हुण इधर तुहाडे वाल कोई नहीं आवना, जेड़ी गल बात भी होवे ना तू करनी होवे ते तां मैनू दसनी है ते रियाज भी मैनू दसनी है, ठीक है? जिसले मलंगी वग जावे तू उस टाइम रियाज को लावना, वो तेरी इंतजार च उस गया। हल्ला चलो मोड़ मेरा ये स्नेहा उन्हें दे देवी कि वो घरे ही रवे। जिस वेले मलंगी निकल गया ना उस वेले मैं बूहे जंदर दे के आ जासा। अच्छा ठीक है, परेशान न होवे, रियाज परेशान बैठो बना ते आवी मुड़ लाजमी जो तेरे इंतजार च होना। ते हुण मैं जाना मो। ठीक है। तो साजिद किते भाग गया? ओदे घरों फोन आया कि ओदी सवाणी बहुत बीमार है, तो मोड़ो निकल गया चुप करके। हाँ ना तो मैनू अगे लेंदा पिया है भी मेरे गर्दन की तबीयत खराब है, पर अल्लाह पा खैर करे। सो
ਅੱਛਾ ਤੇ ਗੱਲ ਇੰਝ ਜਾਏ ਰੋਟੀ ਛੋਟੀ ਮੈਂ ਖਾ ਲਈਏ ਮੈਂ ਅੱਜ ਜਾਂਦਾ ਪਿਆ ਹੁਣ ਮੰਡੀ ਤੇ ਕਿਉਂਕਿ ਟਾਈਮ ਨੇੜੇ ਆ ਗਿਆ ਕੁਰਬਾਨੀ ਦਾ ਵੀ ਤੇ ਇੰਜ ਕਰਨਾ ਹੈ ਬੂਆ ਸ਼ੂਆ ਦੇ ਕੇ ਘਰ ਬਾਣਾ ਹੈ ਕੋਈ ਨਹੀਂ ਬਾਹਰ ਭੱਜਣ ਦੀ ਲੋੜ ਤੇ ਨਾ ਕੋਈ ਸਾਂ ਸਹੇਲੀਆਂ ਕੋਲ ਜਾਵਣ ਦੀ ਲੋੜ ਹੈ ਪਤਾ ਹੀ ਅੱਜ ਬੰਦੇ ਕਿਦੋਂ ਵੀ ਨਹੀਂ ਛੱਡਣਦੇ ਤੇ ਮੈਂ ਵੀ ਅੱਲਾ ਕਰੇ ਸੀ ਤੇ ਅੱਲਾ ਦਾ ਵੀ ਟਾਈਮੋ ਟਾਈਮ ਆ ਜਾਸਾਂ ਹਾਂ ਨਹੀਂ ਮੈਂ ਕਿਤੇ ਵੀ ਨਹੀਂ ਜਾਂਦੀ ਤੂੰ ਜਾ ਖੈਰ ਨਾਲ ਹਾਂ ਬਰਲ ਦੁਆ ਤਾਂ ਦੇਂਦੀ ਪਈ ਕੁਝ ਮੇਰੇ ਲਈ ਵੇਖੀ ਮੁੜੀ ਛੜਾ ਦੁਆ ਤੇ ਹੀ ਨਾ ਕੰਮ ਰੱਖੀ ਆ ਜੰਦਰਾ ਦੇ ਲਾ ਚੰਗਾ ਭੀੜ ਕੇ ਰੱਖਤਾ ਪੱਖਾ ਚੱਲਦਾ ਪੈਂਦਰੇ ਸਮਝ ਤਾਂ ਮੇਰੇ ਕੋਈ ਪੁੱਛਾ ਤਾਂ ਕਿ ਕੋਈ ਨਹੀਂ ਵਧਾਈ ਕੋਈ ਨਹੀਂ ਤੋ ਆ ਜਾਂਦਾ ਤਾਂ ਮੋੜ ਵਿਆ ਆ ਜਨਰੇਸ਼ਨ ਦਾ ਲਾਣ ਦੀ ਲੋੜ ਕਾਈ ਨਹੀਂ ਰਿਆਜ਼ ਵੀਰਾ ਹੁਣ ਮੈਂ ਇੱਥੇ ਖੁਸ਼ ਹਾਂ ਸਾਜਿਦ ਬਿਰਾ ਦਿਲ ਖੁਸ਼ ਕਰ ਦਿੱਤੇ ਜੀ ਹਾਂ। ਤੂੰ ਇੱਕ ਮਿਹਰਬਾਨੀ ਕਰੀ ਦੱਸੋ ਮੋੜ ਇਹ ਹੁਣ ਸਾਡਾ ਬੁੱਤਾ ਦਿੱਕੀ ਰੱਖੀ ਬਾਦਸ਼ਾਹ ਜਿਸਲੇ ਤੁਸੀਂ ਹੁਕਮ ਕਰਨਾ ਨਾ ਮੈਂ ਹਾਜ਼ਰ ਹਾਂ ਤੁਹਾਡੀ ਜ਼ਾਤ ਵਾਸਤੇ ਮੇਰਾ ਕੋਈ ਫਰਕ ਨਹੀਂ ਇਹ ਬੰਦੇ ਸਿਵਾ ਹੋਰ ਕਿਸੇ ਗੱਲ ਦੇ ਨਾਲ ਨਹੀਂ ਲੱਗੀ ਇਹ ਆਵੇ ਐਵੇਂ ਸਮਝ ਮੈਂ ਗੱਲ ਆ ਠੀਕ ਹੈ ਮੈਨੂੰ ਇਜਾਜ਼ਤ ਹੈ ਠੀਕ ਹੈ ਬਾਲਾ ਮਿਹਰਬਾਨੀ ਜਿਹੜਾ ਸਾਜੇ ਦੇ ਨਾ ਸਾਜੇ ਦੋ ਮਲੰਗੀ ਦੀ ਜਿਹੜੀ ਸਵਾਣੀ ਹੈ ਉਹਨੂੰ ਜਿਹੜਾ ਨਾ ਰਿਆਜ਼ ਨੂੰ ਮਿਲੈਂਦਾ ਹੈ ਤੇ ਹੁਣ ਜਿਹੜਾ ਹੈ ਨਾ ਇਹ ਜਿਹੜੀ ਬੇਗਰਤੀ ਤੇ ਲੱਗੇ ਹੋਏ ਨੂੰ ਜਾ ਵੀ ਇਹ ਤਾਂ ਮਲੰਗੀ ਨੂੰ ਦਸੀਏ ਇਹ ਬੂਆ ਗਵਾੜ ਹੋਇਆ ਤੇ ਬੇਗਰਤੀ ਸਾਥੂ ਤਾਂ ਨਹੀਂ ਚੰਦੀ ਤੇ ਨਾ ਕਹੀ ਅਸਾਂ ਚਾਵਣੀ ਹੈ ਲੈ ਆਇਆ ਯਾ ਲੈ ਕੇ ਆ ਗਈ ਅੱਛਾ ਗੱਲ ਕਰ ਜਾਨਵਰ ਠੀਕ ਨਹੀਂ ਹਾਂ ਸੋਹਣੀ ਬੱਕਰੀ ਏ ਰਿਮਸ਼ਾ ਮੇਰੀ ਗੱਲ ਸੁਣੋ ਅੱਲਾ ਦੇ ਰਾਹ ਤੇ ਕੁਰਬਾਨੀ ਦੇਵਣੀ ਹੈ ਜੇ ਜਾਨਵਰ ਬੈੜਾ ਹੋਵੇ ਨਾ ਤੇ ਅੱਲਾ ਪਾਕ ਨੂੰ ਇਹ ਗੱਲ ਨਹੀਂ ਚੰਗੀ ਲੱਗਦੀ ਤੇ ਮੈਂ ਆਖਾਂ ਮੈਂ ਕਹਾ ਚੋਣ ਕੇ ਮੈਂ ਪੂਰੀ ਮੰਡੀ ਚ ਫੇਰ ਕੇ ਮੈਨੇ ਪਸੰਦ ਆਈ ਪੱਟਾ ਨਹੀਂ ਸੋਹਣੀ ਬੱਕਰੀ ਲਿਆਂਦੀ ਏ ਹੁਣ ਨਾ ਇੰਜ ਕਰੋ ਕਿੱਲੇ ਤੇ ਬੰਨ ਤੇ ਮੋੜੇ ਪੱਠੇ ਛੱਟੇ ਮੈਂ ਘਤੇ ਸਾਂ ਹਾਂ ਨਾਲੇ ਇੰਜ ਹੈ ਨਾ ਅੱਲਾ ਦੇ ਬੰਦਿਆ ਆਟਾ ਲੈ ਕੇ ਤਾਂ ਥੋੜੀ ਕੱਚੀ ਬਣਾ ਕੇ ਦੋ ਤਰੇ ਦੀਵਾਰਾਂ ਤੋਂ ਨਾ ਪਿਵਾਈ ਸ਼ਿਵਾਈ ਨਾਲ ਖਿਦਮਤ ਦੀ ਕੀਤੀ ਅੱਲਾ ਦੇ ਹੁਕਮ ਨਾਲ ਸਾਡੀ ਸੋਹਣੀ ਕੁਰਬਾਨੀ ਹੋ ਜਾਸੀ ਹਾਂ ਅੱਲਾ ਖੈਰ ਕਰਸੀ ਚਲੋ ਠੀਕ ਹੈ ਮੈਂ ਬੰਨ ਬੰਦੇ ਇਹਨੂੰ। ਲੰਗੀ ਵਦਾ ਹੈ ਹਾਂ ਵਦਾ ਆ ਜਾ ਗਾ ਸੁਣਾ ਮਲੰਗੀ ਵੀਰਾ ਲੱਤਾਂ ਹੀ ਪਾਰੂ ਮੋੜੋ ਮੈਂ ਬੋਲ ਕੇ ਐਵੇਂ ਤੈਨੂੰ ਆ ਗਿਆ ਨਹੀਂ ਜਾਨਵਰ ਬੜਾ ਅੱਛਾ ਲਿਆਂਦਾ ਸੋਹਣਾ ਅੱਲਾ ਪਾਕ ਦਿੱਤਾ ਤੇ ਨਾਲੇ ਇਹ ਮਹਿੰਦਾ ਬੱਜੀ ਦੇ ਤੋਂ ਮੈਨੂੰ ਗੱਲਿਆ ਏ ਉਹ ਗੁਲਾਮ ਰਸੂਲ ਅਲ ਮੈਂ ਤਾਂ ਬੈ ਕੇ ਪੂਰੀ ਮੰਡੀ ਲਤਾੜੀ ਏ ਮੈਂ ਤੋਂ ਲੱਦਾ ਕੋਈ ਨਹੀਂ ਮੋੜ ਮੈਨੂੰ ਗੁੱਲੂ ਮੁਸਲੀ ਟੱਕਰਾ ਵਪਾਰੀ ਉਹ ਮੇਰੇ ਪਿਓ ਦਾ ਬੇਲੀ ਆਏ ਉਹ ਮੈਂ ਲੈ ਗਿਆ ਤੇ ਮੈਂ ਕਿਹਾ ਚਾਚਾ ਕੋਈ ਪਾਰੂ ਮੈਂ ਲੈ ਦੇ ਕੁਰਬਾਨੀ ਦਾ ਤੇ ਉਹ ਮੈਂ ਲੈ ਗਿਆ ਤੇ ਜਾਨਵਰ ਉਸ ਮੈਨੂੰ ਅੱਛਾ ਲੈ ਦਿੱਤਾ ਤੇ ਉਹ ਆਇਆ ਖਾਲੀ ਵੇਖ ਆ ਕੇ ਇਹ ਉਹ ਪਾਠਤਾ ਨੇ ਜਿਹੜੀ ਸਾਵੇਂ ਖੱਲੀ ਹੋਈ ਰੱਤੀ ਹਾਂ ਮਾਸ਼ਾਅੱਲਾ ਬੜੀ ਸੋਹਣੀ ਲਈ ਅੱਲਾ ਪਾਕ ਮਨਜ਼ੂਰ ਕਰ ਸੇ ਗਿਆ ਯਾਰੋ ਤੇ ਮੈਂ ਤੇਰੇ ਲਈ ਕੰਮ ਆਇਆ ਮੂੰ ਹੁਕਮ ਕਰੋ ਮਲੰਗੀ ਵੀਰਾ ਹੁਕਮ ਤਾਂ ਕੋਈ ਨਹੀਂ ਅਰਜ਼ ਇੱਕ ਨਿੱਕੀ ਜਿਹੀ ਤੈਨੂੰ ਪਤਾ ਹੈ ਜਿਹੜੀ ਤੇਰੀ ਭਰਜਾਈ ਹੈ ਨਾ ਮੇਰੇ ਘਰ ਦੇ ਉਹ 24 ਘੰਟੇ ਦੀ ਦੁੱਖੀ ਸੁੱਕੀ ਜਾਈ ਮੈਂ ਉਹਨੂੰ ਲੈ ਜਾਵਣਾ ਡਾਕਟਰ ਕੋਲੋਂ ਉਹ ਤੂੰ ਇੱਕ ਮੈਂ ਲਈ ਆਗਾ ਹਿੱਸੇ ਤੇ ਉਹਦੇ ਪੈਸੇ ਹੋ ਗਏ ਨੋ ਰੋਕ ਤੇਰੇ ਨਾਲ ਗਲੈਂਦਾ ਮੂੰਹ ਤੇ ਟਰੱਕ ਵਾਲਾ ਉਹ ਟਰੱਕ ਦੇ ਲਦਾ ਕੇ ਨਾ ਤੂੰ ਮੇਰੀ ਬਾਗ ਤੇ ਪੜਾ ਛੜਨੀ ਇਹ ਮੇਰੀ ਵੰਗਾਰ ਦੇਖੋ ਤੇ ਕਿਸੇ ਟਾਈਮ ਮੈਂ ਵੀ ਬਿਰਾ ਦੀ ਸੋਹਣੀ ਵੰਗਾਰ ਦੇਖ ਸੰਗਿਆ ਬੇਟਾ ਸਾਜੇ ਦੀ ਇਹ ਗੱਲਾਂ ਨਹੀਂ ਕਰੀਂਦੀਆਂ ਮੈਨੂੰ ਪਤਾ ਜਦੋਂ ਮੈਂ ਇਹਨੂੰ ਆਖਿਆ ਦਿਲਾਂ ਹੀ ਕਦੀ ਨਹੀਂ ਲਾਈਆਂ ਇਹ ਤਾਂ ਗਾਂ ਦੀ ਗੱਲ ਹੈ ਮੈਂ ਲਗਾ ਜਾਣਾ ਮਾਈ ਤੇ ਮੈਂ ਵੰਗਾਰ ਕੀ ਬਿਰਾ ਹੋਇਓ ਤੇ ਮੈਂ ਲਿਆ ਦੇਣਾ ਉਸ ਰੋਕ ਨੂੰ ਮੇਰੇ ਨਾਲ ਤੂੰ ਗੱਲ ਹਲਾ ਠੀਕ ਹੈ ਮੁੜੇ ਕੰਮ ਕਰ ਔਰ ਬਾਜਾ ਮੇਰੇ ਨਾਲ ਰਾ ਲੋ ਤੇ ਮੈਂ ਰੋ ਗਲੈਂਦਾ ਤੇਰੇ ਨਾਲ ਹੋ ਤੁਸੀਂ ਜਾਓ ਮੈਂ ਚੰਗਾ ਮੈਂ ਜਾਂਦਾ ਪਿਆ ਸਾਜੇ ਦੇ ਨਾਲ ਤੇ ਮੈਂ ਹੁਣੇ ਇੱਥੇ ਢੇਲੇ ਚੰਦਾ ਪਿਆ ਤੇ ਕੁੰਡਾ ਛੁਣਾ ਜਿੰਦਰਾ ਮਾਰ ਲਾ ਅੱਲਾ यार बिरा इंजे गया मैं तोड़ा मो रिमशा में टकरी है उस पता किया क्या पे मलंगी वदाय आज घर हो आज मैं तू रियाजाल नहीं अविंदा ओनु दास छड्डी ते कल मैं लाजमी उस गई क्या हाँ
यार मर्जी वाला हुण मेरी जबान ते तैनू रियाज इतबार ही कोई नहीं पे आंदा। कोई लड़ाई पिटाई तो ना ने? नहीं नहीं फिलहाल तो कोई मसला ना, या आज खुश खुश वधिया ये मुड़ अगले ने तैनू टक्करी तो हाँ ही सही। अब तेरा भला है बोल, भरावा भला है तेरा। बोल तैनू पता जो लगदे टक्कर जावे नो पिछे भी हफ्ता इंसान दे हाथ से निकलदे रहंदे नो। ਗੱਲਾਂ ਆ ਮਲੰਗੀ ਕੋਈ ਨਹੀਂ। नहीं मलंगी कोई नहीं। ਕੀ ਮਤਲਬ? वो छाड़ मलंगी ने तू अगली गाल सुन मेरी यहीं बाजिया। ਹਾਂ ਦੱਸ ਰਿਆਜ਼ ਗਲੇ ਹੈ ਤੈਨੂੰ। बस है तो सही तो तेन गाल दसे सा बहुत सही। रिमशा मेरी गाल सुनो, जेड़ा तेरा गवाडी ने अच्छू ते गुंगा उन्हें मैनू अगले ने राह उत्ते डाक लिया। उन्हें आख्या भी एन जे तू राह दे सने लैके हमने रिमशा रो अंदे घर हो आई तू अगा तू नंदे घर आयो ना असा तेरिया लत्तां बांध छड़नियां नो, ठीक है ना? ते सही पूछे ना तो मैं रियाज दे सने आंदे लालच नू कोई ना मुमदा, मैनू अपना ठरोका ही तेरे नाल हो ते भाई तेरी मेरी सैटिंग हो जावे, ठीक है ना? चलो ये दसो जे मैं तेरे पीछे मर भी जावां या लत्तां बना बवां तो मोड़ मेरे दिल च अरमान तो न रासी ना। तो ये की सोच के गल कीती है एडी वड्डी कि मैं एडी गंदी ते भैड़ी हाँ? चुप करके दानत ते हया नाल ना घरों निकल जा ते दोबारा इस वेड़े च आवी भी ना। सुनदा पिया मैं इहो जी किरदार दी नहीं है जो तू समझी बैठा। तू मैनू ये दसो एडी जो तू बराम ते शर्म वाली बनदी पई है एडी होवे अपने साईं दी इज्जत छड़ के ते रियाज नू तो मिलन जावना हा। ए बराम ते शर्म है तेरे, बराम ते शर्म तेरे ओ वान भई अपने साईं दी इज्जत हो घर महफूज करके रखे आ किसे दे मुंह ना लग्या ते ए बाकी गल रह गई मैं रियाज नाल कोड़ा मो तो ये जावना कि मैं तेनू घरों कढना है। एडे गए गुजरो ऐसी भी कोई नहीं ते टेंशन ना लाओ। तू जुत्ती आके कपड़ा आके खर्चा आके पट्टा आके यकीन मान जा मैं तेरे पैरों दे विच रुपये वगा देवां ते ऐं तू ना भोग ना बना ते ना परेशान हो किस इज्जत नाल मैं तेनू अगे आखे तेनू समझ कोई नहीं आई। निकल जा तू मैं तेनू आंदी पईयां। ओ ना एडे कावेड़ कार हो एक तो तू परेशान हो जांदी है हाथ क्यों छड्डा ए दस हाथ छड्ड मेरा। ए तू का शवेंदी पई है ना परेशान होई कर मैं आदमी चुप करके निकल जा तू। मर्जी वाले जने चुप करके निकल जा मैं आना पमदा मैं तेरे मगर ही हाथ छड्ड मेरा। किसे ਓਏ ਕੀ ਤੇਰੇ ਕੋਲ ਹੈ ਓਕੇ ਕੀ ਤੇਰੇ ਕੋਲ ਖਲਾ ਮੈਂ ਇਹ ਮੇਰੀ ਭੈਣ ਮੈਨੂੰ ਦੱਸੋ ਅਸੀਂ ਤੇਰੇ ਅਵਾੜ ਗਵਾੜ ਨਾ ਹੋਵੀਏ, ਠੀਕ ਹੈ ਨਾ? ਇਹ ਬੰਦੇ ਤੇ ਤੈਨੂੰ ਕੱਚਿਆਂ ਖਾ ਜਾਵੇਂ। ਹੁਣ ਇਹ ਜਿਵੇਂ ਤੇਰੇ ਆਣ ਕੇ ਹੱਥੀ ਬੱਖੀ ਪਿਆ ਹੈ ਅਸੀਂ ਨਾ ਆਵੀਆ ਇਹ ਤਾਂ ਤੈਨੂੰ ਪੂੰਯੂ ਮਾਰ ਗੱਤਿਆ ਜਾਂ ਤੇਰੇ ਨਾਲ ਜੋ ਵੀ ਕਰਿਆ, ਠੀਕ ਹੈ ਨਾ? ਆਪਣਾ ਜਿਹੜਾ ਘਰ ਹੁੰਦਾ ਨਾ ਉਹ ਮੇਰੀ ਭੈਣ ਹੁੰਦਾ ਕਸਰਾ। ਆਪਣੇ ਸਾਈਂ ਦੀ ਇੱਜ਼ਤ ਰੱਖਣੀ ਬਹੁਤ ਚੰਗੀ ਹੁੰਦੀ ਏ, ਇੱਜ਼ਤ ਸਾਈਂ ਦੀ ਰੱਖੀ ਕਰ, ਠੀਕ ਹੈ ਨਾ? ਇਹ ਮੈਨੂੰ ਦੱਸੋ ਕੱਲ ਹੋ ਜਾਵੇ ਅੱਖੀ ਨੂਟ ਜਾਂ ਤੂੰ ਅੱਖੀ ਨੂਟ ਜਾਵੇਂ ਤੇ ਕੱਲ ਨੂੰ ਆਖਰਾਤ ਚੋ ਸਾਈਂ ਤੇਰਾ ਗਿਰੇ ਬਾਣ ਫੜ ਕੇ ਵੀ ਤੈਨੂੰ ਆਖਣਾ ਤੂੰ ਗਲਤ ਹੈ, ਠੀਕ ਹੈ ਨਾ? ਤੇ ਮੇਰੀ ਭੈਣ ਆਪਣਾ ਘਰ ਬਣਾ। ਇਹ ਜਿਹੜੇ ਹੁੰਦੇ ਨਾ ਸਨੇਹੂ ਇਹ ਆਪਣੇ ਲਾਲਚ ਨੂੰ ਆਉਂਦੇ ਨੇ, ਠੀਕ ਹੈ ਨਾ? ਸਨੇਹ ਕਿਉਂ ਚਾਹ ਕੇ ਆਉਂਦੇ ਨੇ? ਆਪਣੇ ਲਾਲਚ ਨੂੰ ਚਾਹ ਕੇ ਆਉਂਦੇ ਨੇ। ਕੱਲ ਨੂੰ ਅਸੀਂ ਵੀ ਮੂੰਹ ਮਾਰ ਲਿਸਾਂ। ਚੰਗੀ ਰਹਿ ਜਾਸੇ ਮੇਰੀ ਭੈਣੋ, ਆਪਣਾ ਘਰ ਬਣਾ ਤੇ ਆਪਣੀ ਇੱਜ਼ਤ ਬਣਾ। ਮਲੰਗੀ ਦੀ ਇਹ ਮਿੰਦਾ ਇੱਜ਼ਤ ਬਣਾਈ ਸੇ ਆਪਣੀ ਵੀ ਬਣ ਸਈ ਆ। ਗਵਾਡੀਆਂ ਦੇ ਕਈ ਹੁੰਦੇ ਨੇ ਹੱਕ ਹੋ, ਅਸੀਂ ਹੱਕ ਸਮਝ ਕੇ ਤੇਰੇ ਅਲਮਨੇ ਆ, ਠੀਕ ਹੈ ਨਾ? ਮਿਹਰਬਾਨੀ ਕਰੋ ਚੰਗੀ ਰਹਿ ਜਾਸੇ ਸਮਝ ਜਾ। ਇਹ ਕੀ ਕਾਠੇ ਮੈਂ ਤੈਨੂੰ ਰੋਕਾ ਨਹੀਂ ਥਨਾ ਨਹੀਂ ਹੌਸਲਾ ਕਰ ਤੈਨੂੰ ਦੱਸਨੇ ਆ ਹੌਸਲਾ ਕਰ। ਇਹ ਮੈਨੂੰ ਦੱਸੋ ਜਿਹੜਾ ਸਾਜੇਦ ਆਈ ਉਹ ਰਿਆਦ ਦੇ ਸਨੇਹ ਦਿੰਦਾ ਈ, ਠੀਕ ਹੈ ਨਾ? ਤੇ ਉਹ ਸਨੇਹ ਹੋ ਕੇ ਹਟ ਕੇ ਤੇਰੀ ਸਮਾਣੇ ਦੇ ਹੱਥੀ ਬੱਖੀ ਪੈ ਗਿਆ, ਠੀਕ ਹੈ ਨਾ? ਤੇ ਜਿਹੜੇ ਗਵਾਡੀ ਹੁੰਦੇ ਨੇ ਉਹਨਾਂ ਨੂੰ ਤੂੰ ਦੌਰ ਕੇ ਰੱਖੇਂਦਾ। ਤੈਨੂੰ ਕੋਈ ਸ਼ਰਮ ਤੇ ਹਯਾ ਆਉਂਦੀ ਹੈ? ਬਾਹਰਲਿਆਂ ਬੰਦਿਆਂ ਨੂੰ ਤੂੰ ਵਾਹ ਦੇਣਾ ਤੇ ਗਵਾਡੀਆਂ ਤੂੰ ਦੌਰ ਕੇ ਰੱਖਦਾ। ਇਹ ਕੀ ਪਿਆਂਦਾ ਅੱਛੂ? ਮਲੰਗੀ ਇਹ ਗੱਲ ਸਹੀ ਹੈ, ਸਹੀ ਆਂਦੇ ਪਏ ਨੇ। ਕੁਝ ਗਲਤੀਆਂ ਤੇਰੀਆਂ ਨੇ ਤੇ ਬਾਕੀ ਸਾਰੀ ਗਲਤੀਆਂ ਮੇਰੀਆਂ ਨੇ। ਤੈਨੂੰ ਨਹੀਂ ਚਾਹੀਦਾ ਕਿ ਉਸ ਬੰਦੇ ਨੂੰ ਤੂੰ ਘਰ ਵਾੜ, ਲੇਕਿਨ ਗਲਤੀ ਤਾਂ ਮੇਰੀ ਵੀ ਹੈ। ਅੱਜ ਉਹ ਬੰਦਾ ਮੇਰੇ ਨਾਲ ਜਿਹੜੀਆਂ ਗੱਲਾਂ ਕਰਕੇ ਗਿਆ ਨਾ ਤੇ ਜਿਹੜੀਆਂ ਗੱਲਾਂ ਇਹਨਾਂ ਕੀਤੀਆਂ, ਮੇਰੀ ਗੈਰਤ ਇਹ ਸੋਚਣ ਤੇ ਮਜਬੂਰ ਹੋ ਗਈ ਹੈ। ਅੱਜ ਉਸ ਬੰਦੇ ਮੇਰੇ ਨਾਲ ਉਹ ਬਦਤਮੀਜ਼ੀ ਕੀਤੀ ਹੈ ਨਾ, ਮੈਂ ਤੈਨੂੰ ਦੱਸ ਹੀ ਨਹੀਂ ਸਕਦੀ। ਲੇਕਿਨ ਮੈਨੂੰ ਹੁਣ ਅਕਲ ਆ ਗਈ ਹੈ, ਮੈਂ ਗਲਤ ਕੀਤਾ ਤੇਰੇ ਨਾਲ।
ਗਲਤ ਕੀਤਾ ਹੈ ਆਪਣੇ ਨਾਲ। ਇਹ ਮੇਰਾ ਹੱਕ ਨਾ ਬਣਦਾ ਕਿ ਮੈਂ ਇੰਜ ਕਰਾਂ ਆਮੋ। ਕੱਲ ਨੂੰ ਅਗਰ ਮੈਂ ਮਰ ਜਾਂਦੀ ਤੇ ਮੁੜ ਮੈਂ ਅੱਗਾ ਕੀ ਜਵਾਬ ਦੇਵਾਂ ਆਮੋ ਕਿ ਮੈਂ ਆਪਣੀ ਸਾਈਂ ਦੀ ਹੋ ਕੇ ਨਾ ਰਹੀ। ਨਹੀਂ, ਮੇਰੀਆਂ ਹੁਣ ਅੱਖਾਂ ਖੋਲ ਗਈਆਂ। ਜੋ ਵੀ ਹੈ ਜਿਵੇਂ ਵੀ ਹੈ ਤੂੰ ਮੇਰਾ ਸਾਈਂ ਹੈ। ਮੇਰਾ ਹੱਕ ਬਣਦਾ ਤੇਰੀ ਇੱਜ਼ਤ ਬਣਾ ਕੇ ਰੱਖਾਂ ਆਮੋ। ਇਹ ਨਾ ਹੱਕ ਬਣਦਾ ਕਿ ਮੈਂ ਤੇਰੀ ਇੱਜ਼ਤ ਨੂੰ ਇੰਜ ਨਿਲਾਮ ਕਰਾਂ ਆਮੋ। ਅਸਲ 'ਚ ਭੈੜੀ ਤੇ ਗੰਦੀ ਮੈਂ ਆਮੋ। ਲੇਕਿਨ ਹੁਣ ਅੱਲਾ ਵਾਸਤੇ ਨਾ ਮੇਰੀ ਇਹ तमाम ਗਲਤੀਆਂ ਨੂੰ ਨਾ ਮਾਫ ਕਰ ਛੱਡ ਤੇ ਆਇੰਦਾ ਬਾਅਦ ਇਹ ਗਲਤੀਆਂ ਮੈਂ ਨਹੀਂ ਕਰੇਂਦੀ। ਪਿਛਲੀ ਜ਼ਿੰਦਗੀ ਇਹ ਤੇਰੇ ਅੱਗੇ ਮੈਂ ਹੱਥ ਜੁੜੇਂਦੀ ਪਈਆਂ। ਮੇਰੀ ਪਿਛਲੀਆਂ ਗਲਤੀਆਂ ਨੂੰ ਮਾਫ ਕਰ ਛੱਡ। ਮਲੰਗੀ ਆ ਕੇ ਤਾਂ ਮੈਂ ਪਹਿਲਾਂ ਤਾਂ ਢਹਿ ਕੇ ਵੀ ਤੇਰੇ ਕੋਲ ਮਾਫੀ ਨਹੀਂ 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 ਪੈਰ ਨਾ ਨਾਪੋ। ਮੈਂ ਤੈਨੂੰ ਸਮਝਾਉਂਦਾ ਆਇਆ, ਰੁਕੇਂਦਾ ਆਇਆ। ਮੈਨੂੰ ਸਾਰਾ ਤੇਰੇ ਕਰਤੂਤਾਂ ਦਾ ਪਤਾ ਹੈ। ਤੈਨੂੰ ਮਾਰ ਕੇ ਸਮਝਾਇਆ, ਤੈਨੂੰ ਮੂੰਹ ਨਾਲ ਸਮਝਾਇਆ, ਤੇਰੇ ਨਾਲ ਪਿਆਰ ਕਰਕੇ ਸਮਝਾਇਆ ਬਈ ਰਿਮਸ਼ਾ ਖਲੋ ਰਹੋ ਕਿਸੇ ਜੋ ਕੁਝ ਨਹੀਂ ਲੱਭਦਾ। ਅਖੀਰ ਤੇ ਹੁਣ ਆਪ ਨੂੰ ਸੋਚ ਆਈਏ ਤੇ ਸਮਝ गई है। अस्सलामुअलैकुम, दिस इज़ मी रिमशा हुसैन। तो कहिए कैसे हैं आप सब लोग? उम्मीद करती हूँ कि आप सब लोग खैरियत से होंगे और उम्मीद करती हूँ ये जो आज की स्टोरी आपने देखी है खूब इंजॉय किया होगा आपने, एंटरटेन हुए होंगे। लेकिन समझाने का जो इस स्टोरी के ज़रिए हमारा मकसद था वो ये था कि जो शादीशुदा औरतें होती हैं वो अपने शोहर के होते हुए गलत राह इख्तियार करती हैं, गलत रास्ते पर चलती हैं, जो कि बहुत बड़ा कबीरा गुनाह है। तो ये चीज़ हमने दिखाई है। अब एक औरत आपको दिखाई कि शादीशुदा है, उससे मतलब एक शोहर ने मतलब कोई कमी नहीं दी किसी चीज़ की, लेकिन वो उसे प्यार से भी समझा रहा है, लड़के भी समझा रहा है हर तरीके से, लेकिन उसको समझ नहीं आ रही। वो कहते हैं ना कि हमसाए जो है ना वो अच्छे होने चाहिए, और इसी तरह से हमने आपको एक हमसाए का करैक्टर दिखाया है, जो हमसाए का रोल किया है जिन लोगों ने। देखिए अब उन हमसाए जो अच्छे हैं उनको जो मेरा शोहर है वो धुतकार कर निकाल रहा है, लेकिन एक गैर महरम जो उसका दोस्त बना हुआ है उसको वो घर बिठा कर अपने यानी कि फैमिली में बिठा रहा है, अपने पास बुला रहा है, वो बार बार घर भी आता है, हालांकि वो गैर महरम है, लेकिन आपको ये चीज़ जेब नहीं देती है। ठीक है, कोई भी गैर महरम है उसका हमारे घर आना जो है या उसकी दखल अंदाजी वो होनी ही नहीं चाहिए हमारे घरों में। ये एक बहुत यानी कि ट्रेंड चला हुआ है कि हर कोई गैर महरम या जो भी शोहर के दोस्त हैं या कोई भी किसी के भाई के दोस्त हैं तो वो घर में बुला लेते, तो उसका अंजाम ऐसा भी हो जाता है जैसे कि आज आपने स्टोरी में देखा है। उनसे भी आपको बचना चाहिए। दूसरा, वो औरतें जो अपने शोहर के होते हुए गलत राह इख्तियार करती हैं, गलत हो जाती हैं, तो वो तो ज़ाहिर गुनाह तो कर रही हैं, लेकिन देखें उन हमसायों की वजह से उसकी आंखें खुल गई, उसे पता चल गया, उसे अपने आप में यानी कि शर्मिंदगी हुई और उसे यानी कि अक्ल आ गई कि वाकई मैं गलत रास्ते पर थी। तो यही चीज़ है कि जब आपको सारी सहूलतें हैं, आपका हस्बैंड भी आपके साथ अच्छा है, तो फिर आप क्यों गलत राह इख्तियार करती हैं? गलत करती हैं ना, अपनी इज़्ज़त भी ख़राब करती है और अपने शोहर की इज़्ज़त भी ख़राब करती है। सिर्फ यही बताने का मकसद था। अगर आपको हमारी ये स्टोरी अच्छी लगे, इसे आपने ज़्यादा से ज़्यादा शेयर भी करना है, कमेंट्स में बताया कैसी लगी और लाइक करना भी मत भूलिएगा। एक बार फिर जाते जाते बाटा टीवी पंजाबी जिंदाबाद, पाकिस्तान पाइंदाबाद।